ਨਿਊਜ਼ ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਡਾਕਟਰ ਸਾਹਿਬ, ਗੱਲਬਾਤ ਨੂੰ ਅੱਗੇ ਤੋਰ ਕੇ ਜੰਮੂ ਕਸ਼ਮੀਰ ਦੇ ਵਿੱਚੋਂ ਭਾਰਤ ਦੇ ਵਿੱਚੋਂ ਖਬਰ ਆਈ ਹੈ, ਜਿਹੜੀ ਪਿਛਲੇ ਸਮੇਂ ਦੇ ਵਿੱਚ ਅਸੀਂ ਵੀ ਡਿਸਕਸ ਕੀਤੀ ਸੀ ਤੇ ਅਦਰਵਾਈਜ਼ ਕਾਫੀ ਪ੍ਰਚਲਿਤ ਵੀ ਹੋਈ ਸੀ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਇੱਕ ਜਿਹੜਾ ਪੁਲਿਸ ਵਾਲਾ ਹੈਗਾ ਦਵਿੰਦਰ ਸਿੰਘ, ਉਹਨੂੰ ਗ੍ਰਿਫਤਾਰ ਕੀਤਾ ਗਿਆ, ਜਿਹੜਾ ਹਿਜ਼ਬੁਲ ਦੇ ਜਿਹੜੇ ਦੋ ਹੈਗੇ ਆ ਉਹਨਾਂ ਦੇ ਮੇਨ ਬੰਦੇ, ਉਹਨਾਂ ਨੂੰ ਪੰਜਾਬ ਥਾਈਂ ਦਿੱਲੀ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ਨੇ ਅੱਗੇ ਜਿਹੜੀਆਂ ਅੱਤਵਾਦੀ ਕਾਰਵਾਈਆਂ ਹੈਗੀਆਂ ਨੇ ਉਹਨਾਂ ਨੂੰ ਅੰਜਾਮ ਦੇਣਾ ਸੀ। ਪਰ ਇਹਦੇ ਬਿਹਾਈਂਡ ਕੀ ਚੱਲ ਰਿਹਾ ਸੀ, ਕਿਵੇਂ ਇਹ ਏਜੰਸੀਆਂ ਦੀ ਖੇਡ ਹੈ ਤੇ ਕਿਵੇਂ ਉਸ ਸਾਰੇ ਪਾਰਟ ਦਾ ਜਿਹੜਾ ਕਨੈਕਸ਼ਨ ਹੈ ਅਫਸਲ ਗੁਰੂ ਤੋਂ ਲੈ ਕੇ ਤੇ ਫਿਰ ਇਹਦੇ ਬਿਹਾਈਂਡ ਅਜੀਤ ਡੋਭਲ ਦਾ, ਉਹ ਸਾਰੇ ਨੂੰ ਤੁਸੀਂ ਵੀ ਆਪਣੇ ਇਸੇ ਪ੍ਰੋਗਰਾਮ ਦੇ ਵਿੱਚ ਸੱਚੋ ਸੱਚ ਦੇ ਵਿੱਚ ਐਕਸਪੋਜ਼ ਕੀਤਾ ਸੀ। ਹੁਣ ਜਿਹੜੀ ਖਬਰ ਆਈ ਹੈ, ਉਸ ਦਵਿੰਦਰ ਸਿੰਘ ਨੂੰ ਦਿੱਲੀ ਦੀ ਅਦਾਲਤ ਨੇ 1 ਮਹੀਨੇ ਦੀ ਜਿਹੜੀ ਨਿਆਇਕ ਹਿਰਾਸਤ ਹੈਗੀ ਹੈ ਉਹਦੇ ਵਿੱਚ ਭੇਜ ਦਿੱਤਾ ਹੈ। ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਹੈ ਵੀ ਜਿਹੜੀ FIR ਲੌਜ ਹੋਈ ਹੈ ਇਸ ਸਾਰੇ ਮਾਮਲੇ ਦੇ ਵਿੱਚ, ਉਸ FIR ਦੀਆਂ ਜਦੋਂ ਅਸੀਂ ਡਿਟੇਲਸ ਦੇਖਦੇ ਹਾਂ ਉਹਦੇ ਵਿੱਚ ਉਹ ਸਾਰੇ ਪਾਰਟ ਨੂੰ ਕਿਵੇਂ, ਜਦੋਂ ਅਸੀਂ ਦੇਖਦੇ ਹਾਂ ਖਾਲਿਸਤਾਨ ਦੇ ਨਾਲ ਜੋੜਨਾ, ਤਹਿਰੀਕ ਦੇ ਨਾਲ ਜੋੜਨਾ, ਤੇ ਫਿਰ ਇਹ ਸਾਰੇ ਪਾਰਟ ਦੇ ਉੱਤੇ ਬੜਾ ਹੀ ਇੱਕ ਸ਼ੱਕੀ ਜਿਹਾ ਮਾਮਲਾ ਬਣਦਾ ਜਾ ਰਿਹਾ, ਜਿੱਥੇ ਇੱਕ ਪਾਸੇ ਜਾਂਚ ਉਸ ਹਿਸਾਬ ਨਾਲ ਨਾ ਹੋ ਕੇ ਜਾਂਚ ਦੱਬਣ ਦੀ ਲਾਈਨ ਦੇਖਣ ਨੂੰ ਮਿਲ ਰਹੀ ਹੈ, ਉੱਥੇ ਦੂਜੇ ਪਾਸੇ FIR ਤੇ ਜਿਹੜੀਆਂ ਹੋਰ ਮੀਡੀਆ ਦੇ ਵਿੱਚ ਡਿਟੇਲਸ ਆਈਆਂ ਨੇ ਉਹ ਬੜੀਆਂ ਟਾਰਗੇਟਡ ਲਾਈਨ ਦੇ ਉੱਤੇ ਨਜ਼ਰ ਆ ਰਹੀਆਂ ਨੇ, ਜਿੱਥੇ ਜਿਹੜੀਆਂ ਆਜ਼ਾਦੀ ਪਸੰਦ ਤਹਿਰੀਕਾਂ ਹੈਗੀਆਂ ਨੇ ਇੱਧਰ ਨਾਰਥ ਇੰਡੀਆ ਦੇ ਵਿੱਚ, ਜੇ ਪੰਜਾਬ ਦੀ ਮੇਨ ਗੱਲ ਕਰਨੀ ਹੋਵੇ ਜਾਂ ਕਸ਼ਮੀਰ ਦੇ ਹਵਾਲੇ ਨਾਲ ਦੇਖਣਾ ਹੋਵੇ, ਉਹਨਾਂ ਨੂੰ ਟਾਰਗੇਟ ਹੁੰਦਾ ਨਜ਼ਰ ਆ ਰਿਹਾ ਹੈ। ਇਸ ਡਿਵੈਲਪਮੈਂਟ ਨੂੰ ਕਿਵੇਂ ਤੁਸੀਂ ਐਨਾਲਾਈਜ਼ ਕਰ ਰਹੇ ਹੋ? ਦੇਖੋ, ਜ਼ਾਹਰਾ ਤੌਰ ਤੇ ਇਸ ਵੇਲੇ ਜਦੋਂ ਕਿ ਇੱਕ ਪਾਸੇ ਕੁੱਲ ਦੁਨੀਆ ਦੇ ਵਿੱਚ ਔਰ ਭਾਰਤ ਦੇ ਵਿੱਚ ਵੀ ਕਰੋਨਾ ਵਾਇਰਸ ਦਾ ਕਹਿਰ ਆਪਣਾ ਪੂਰਾ ਜਲਵਾ ਦਿਖਾ ਰਿਹਾ ਹੈ, ਲੇਕਿਨ ਹਿੰਦੂਤਵੀ ਏਜੰਡੇ ਵਾਲਿਆਂ ਦੀ ਇਸ ਸਰਕਾਰ ਦਾ ਜਿਹੜਾ ਏਜੰਡਾ ਹੈ ਉਸ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਲਾਗੂ ਕੀਤਾ ਜਾ ਰਿਹਾ। ਔਰ ਉਹਦੇ ਚ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਕੱਲ ਅਸੀਂ ਇੱਕ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਿਵੇਂ ਅਫਗਾਨਿਸਤਾਨ ਦੀ ਹਕੂਮਤ ਤੋਂ ਪਾਕਿਸਤਾਨ ਨੇ ਉਹਨਾਂ ਦੇ ਐਂਬੈਸਡਰ ਨੂੰ ਤਲਬ ਕਰਕੇ ਇਹ ਕਿਹਾ ਕਿ ਜੀ ਜਿਹੜਾ ਬੰਦਾ ਤੁਸੀਂ ਕਹਿੰਦੇ ਹੋ ਕਿ ਆਈਸਿਸ ਦਾ ਪਾਕਿਸਤਾਨੀ ਓਰੀਜਨ ਦਾ ਔਰ ਜਿਹੜਾ ਖੈਬਰ ਪਖਤੂਨਖਵਾ ਦਾ ਰਹਿਣ ਵਾਲਾ ਹੈ ਉਹਨੂੰ ਸਾਡੇ ਹਵਾਲੇ ਕਰੋ, ਕਿਉਂਕਿ ਉਹ ਇੱਧਰ ਵੀ ਲੜੀਂਦਾ ਹੈ। ਔਰ ਅਸੀਂ ਉਹਦੇ 'ਚ ਕਿਹਾ ਸੀ ਕਿ ਵੀ ਇਹ ਕਦੇ ਵੀ ਨਹੀਂ ਕਰਨਗੇ, ਕਿਉਂਕਿ ਇਹ ਤਾਂ ਸਾਰੀ ਖੇਡ ਹੀ ਜਿਹੜੀ ਹੈ ਉਹ ਅਸ਼ਰਫ ਗਨੀ ਔਰ ਭਾਰਤ ਦੀ ਸਰਕਾਰ ਉਹਨਾਂ ਦੀਆਂ ਏਜੰਸੀਆਂ ਰਾਹੀਂ ਜਿਹੜਾ ਹੈ ਉਹ ਖੇਡੀ ਜਾ ਰਹੀ ਹੈ। ਔਰ ਅੱਜ ਐਗਜ਼ੈਕਟਲੀ ਵਿਦਨ 24 ਆਵਰਸ ਅਸੀਂ ਦੇਖਦੇ ਹਾਂ ਇੰਨੀ ਜਲਦੀ ਤਾਂ ਦੁਨੀਆ 'ਚ ਕਿਤੇ ਕੋਈ ਰਿਸਪੌਂਡ ਨਹੀਂ ਕਰਦਾ, ਔਰ ਖਾਸ ਤੌਰ ਤੇ ਜਦੋਂ ਇੰਨਾ ਲੋਕਡਾਊਨ ਹੈ ਸਾਰੇ ਪਾਸੇ ਕੋਵਿਡ ਦੇ ਥੱਲੇ। ਬਟ ਵਿਦਨ 24 ਆਵਰਸ ਅਫਗਾਨਿਸਤਾਨ ਦੀ ਗਵਰਨਮੈਂਟ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹਨੂੰ ਨਹੀਂ ਕਰ ਸਕਦੇ ਤੁਹਾਡੇ ਹਵਾਲੇ, ਕਿਉਂਕਿ ਸਾਡੀ ਤੁਹਾਡੇ ਨਾਲ ਕੋਈ ਐਕਸਟ੍ਰੈਡੀਸ਼ਨ ਟ੍ਰੀਟੀ ਨਹੀਂ ਹੈ। ਹਾਲਾਂਕਿ ਸਾਰਾ ਉਹਨਾਂ ਦਾ ਦਾਣਾ ਫੱਕਾ ਖਾਣ ਪਾਣ ਪਾਕਿਸਤਾਨ ਚੋਂ ਅਫਗਾਨਿਸਤਾਨ ਤੱਕ ਪਹੁੰਚਦਾ, ਈਵਨ ਕਰਾਚੀ ਬਾਰਡਰ ਤੇ ਵੀ, ਕਿਉਂਕਿ ਲੈਂਡਲੌਕਡ ਕੰਟਰੀ ਹੈ। ਮਿਲੀਅਨਸ ਜਿਹੜੇ ਨੇ ਉਹ ਇਧਰੋਂ ਉਧਰੋਂ ਇੱਧਰ, ਔਰ 3 ਮਿਲੀਅਨ ਦੇ ਕਰੀਬ ਰਿਫਿਊਜੀ ਆ ਕੇ ਪਾਕਿਸਤਾਨ ਬੈਠੇ। ਪਰ ਇੱਕ ਜਿਹੜਾ ਕ੍ਰਿਮੀਨਲ ਜਿਹਨੂੰ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਕਾਬਲ 'ਚ ਸਿੱਖਾਂ ਨੂੰ ਮਾਰਨ ਦੇ ਲਈ ਇਹਦੀ ਗੈਂਗ ਜ਼ਿੰਮੇਵਾਰ ਹੈ, ਆਈਸਿਸ ਨੂੰ ਇਹ ਹੈਡ ਕਰਦਾ ਹੈ, ਖੁਰਾਸਾਨ ਪ੍ਰੋਵਿੰਸ ਨੂੰ, ਉਹਨੂੰ ਹੈਂਡਓਵਰ ਕਰਨ ਤੋਂ ਅਫਗਾਨਿਸਤਾਨ ਨੇ ਕਿਹਾ ਜੀ ਕਿਉਂਕਿ ਸਾਡੀ ਟ੍ਰੀਟੀ ਨਹੀਂ ਹੈ ਆਪਸ, ਇਸ ਲਈ ਅਸੀਂ ਹੈਂਡਓਵਰ ਨਹੀਂ ਕਰਾਂਗੇ। ਸੋ ਮੈਂ ਸਮਝਦਾ ਵੀ ਕੇਸ ਕਲੋਜ਼ ਜਿਵੇਂ ਕਿਹਾ ਜਾਂਦਾ ਹੈ ਕਿ ਇਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਇਹ ਇਹਨਾਂ ਦਾ ਆਪਣਾ ਘਰ ਸੀ। ਹੁਣ ਅਸੀਂ ਗੱਲ, ਕਿਉਂਕਿ ਜਿਹੜੀ ਗੱਲ ਅਫਗਾਨਿਸਤਾਨ ਕਾਬਲ ਦੇ ਹਵਾਲੇ ਨਾਲ ਜੋ ਹੋਇਆ, ਜੋ ਕਸ਼ਮੀਰ ਦੇ ਹਵਾਲੇ ਨਾਲ ਚਿੱਠੀ ਸਿੰਘਪੁਰਾ 20 ਮਾਰਚ 2000 ਨੂੰ ਹੋਇਆ ਸੀ, ਤੇ ਜੋ ਦਵਿੰਦਰ ਸਿੰਘ ਇਹਨਾਂ ਦੋ ਜਿਹੜੇ ਉਹਨਾਂ ਦੇ ਹੀ ਖਰੀਦੇ ਹੋਏ ਬੰਦੇ ਸੀ ਉਹਨਾਂ ਨੂੰ ਆਪਣੀ ਗੱਡੀ 'ਚ ਲਿਜਾ ਕੇ ਦਿੱਲੀ ਲਿਆ ਕੇ ਕਰਵਾਉਣ ਜਾ ਰਿਹਾ ਸੀ, ਇਹ ਸਾਰੀਆਂ ਚੀਜ਼ਾਂ ਲਿੰਕਡ ਨੇ। ਕਿਉਂਕਿ ਅਲਟੀਮੇਟਲੀ ਅਜੀਤ ਡੋਭਾਲ ਜਿਹੜਾ ਸਪੀਅਰ ਹੈਡ ਕਰਦਾ ਇਹਨਾਂ ਦਾ ਜਿਹੜਾ ਉਹ ਕਿੰਗ ਪਿਨ ਹੈ, ਉਹ ਹੀ ਇਸ ਸਾਰੇ ਖਿੱਤੇ ਦੇ ਵਿੱਚ, ਕਿਉਂਕਿ ਅਲਟੀਮੇਟਲੀ ਕਸ਼ਮੀਰ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ, ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਜੁੜਿਆ ਹੋਇਆ ਹੈ। ਅਫਗਾਨਿਸਤਾਨ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਅਲਟੀਮੇਟਲੀ ਉਹਦੇ 'ਚ ਭਾਰਤ ਦਾ ਕੋਈ ਜਿਹੜਾ ਉਹ ਲਾਗਾ ਦੇਗਾ ਨਹੀਂ ਰਹੇਗਾ। ਫਾਈਨਲ ਡੀਲ ਅਮਰੀਕਾ ਔਰ ਤਾਲਿਬਾਨ ਦੇ ਨਾਲ ਹੋਈ ਹੈ।
ਸੋ ਇਸ ਸਾਰੇ 'ਚ ਖਾਸ ਤੌਰ ਤੇ ਲਗਭਗ 8 ਮਹੀਨੇ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਜੰਮੂ ਕਸ਼ਮੀਰ ਨੂੰ ਲਾਕਡਾਊਨ ਕੀਤਾ ਜਾਂਦਾ ਹੈ 5 ਅਗਸਤ ਨੂੰ, ਔਰ ਬੇਸ਼ੱਕ ਕਸ਼ਮੀਰ ਵਾਦੀ 'ਚ 1 ਮਿਲੀਅਨ ਫੌਜ ਰੱਖ ਕੇ ਕੋਈ ਐਕਟੀਵਿਟੀ ਐਸੇ ਸਾਹਮਣੇ ਨਹੀਂ ਆਈ, ਪਰ ਉਹ ਇਹ ਸਾਬਤ ਕਰਨਾ ਚਾਹੁੰਦੇ ਸੀ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਨੂੰ ਬਲੰਟ ਕਰਨ ਦੇ ਲਈ ਕਿ ਕਸ਼ਮੀਰ ਦੇ ਵਿੱਚ ਜੋ ਹੈ ਉਹ ਪਾਕਿਸਤਾਨ ਦੀ ਇੰਟਰਫੀਅਰੈਂਸ ਹੈ। ਔਰ ਇਹ ਜਿਹੜਾ ਦਵਿੰਦਰ ਸਿੰਘ ਜਿਹੜਾ ਆਲਰੇਡੀ ਅਜੀਤ ਡੋਭਲ ਦੇ ਨਾਲ ਜਿਹੜਾ ਉਹਨਾਂ ਦੇ ਜਿਹੜੇ ਸਪੈਸ਼ਲ ਬੰਦੇ ਮਾਰ ਕੀਤੇ ਹੁੰਦੇ ਨੇ ਸਟੇਟ ਦੀ ਪੁਲਿਸ ਚੋਂ, ਜਿਵੇਂ ਪੰਜਾਬ ਦੇ ਵਿੱਚ KP ਗਿੱਲ ਦੇ ਜ਼ਮਾਨੇ ਦੇ ਵਿੱਚ ਇਸ ਕਿਸਮ ਦੇ ਉਹ ਅਜੀਤ ਸੰਧੂ ਹੋਏ, ਉਹ ਇਹ ਸੁਮੇਧ ਸੈਣੀ ਹੋਏ, ਜਾਂ ਇਹ ਸੁਰੇਸ਼ ਅਰੋੜਾ ਹੋਏ, ਜਾਂ ਕੁਝ ਦੇਰ ਲਈ ਦਿਨਕਰ ਗੁਪਤਾ, ਇਹ ਸਾਰੇ ਉਹ ਲੋਕ, ਜਾਂ ਜਿਹੜਾ ਇਜ਼ਹਾਰ ਆਲਮ, ਇਹ ਸਾਰੇ ਉਹ ਲੋਕ ਸੀ ਜਿਹੜੇ ਚੇਨ ਆਫ ਕਮਾਂਡ ਫੋਲੋ ਨਹੀਂ ਸੀ ਕਰਦੇ। ਜੇ SP ਲੱਗੇ ਹੋਏ ਸੀ ਤੇ SSP ਜਾਂ DIG ਦੀ ਨਹੀਂ ਸੀ ਸੁਣਦੇ, ਇਹ ਡਾਇਰੈਕਟਲੀ ਜਿਹੜਾ ਡਾਇਰੈਕਟਰ ਜਨਰਲ ਦੇ ਨਾਲ ਤੇ ਡਾਇਰੈਕਟਰ ਜਨਰਲ ਅੱਗੋਂ ਦਿੱਲੀ ਦੇ ਨਾਲ ਜੁੜਿਆ ਹੋਇਆ ਸੀ। ਸੋ ਜੰਮੂ ਕਸ਼ਮੀਰ 'ਚ ਦਵਿੰਦਰ ਸਿੰਘ ਨਾਂ ਦਾ ਟਰਬਨਡ ਜਿਹੜਾ ਫੀਲਾ ਹੈ, ਇਹ ਅਜੀਤ ਡੋਭਲ ਦਾ ਫੀਲਾ ਸੀ। ਔਰ ਜਦੋਂ ਫਰਵਰੀ ਦੇ ਮਹੀਨੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਮਲਾ ਹੁੰਦਾ ਹੈ ਜਿਸ ਦੇ ਵਿੱਚ 34 ਜਿਹੜੇ ਨੇ ਉਹ ਮਾਰੇ ਜਾਂਦੇ ਨੇ, ਇਹਨਾਂ ਦੇ CRPF ਦੇ ਜਵਾਨ, ਇਹ ਵੀ ਉੱਥੇ ਪੋਸਟਡ ਸੀ। ਸੋ ਜ਼ਾਹਿਰ ਹੈ ਉਸ ਤੋਂ ਪਹਿਲਾਂ ਵੀ ਉਹਨੂੰ ਪੋਸਟ ਕੀਤਾ, ਪਿਛਲੇ ਸਾਲ ਦੇ ਦੌਰਾਨ ਇਹਨੂੰ ਜਿਹੜਾ ਪੁਲਿਸ ਮੈਡਲ ਦਿੱਤਾ ਗਿਆ। ਲੇਕਿਨ ਇਹ ਹੁੰਦਾ ਵੀ ਵੱਡਿਆਂ ਦੀ ਖੇਡ ਵੱਡਿਆਂ ਤੱਕ ਹੁੰਦੀ ਹੈ। ਅਨਫੋਰਚੂਨੇਟਲੀ ਜਿਹੜਾ ਨਵਾਂ DGP ਉੱਥੇ ਆ ਕੇ ਲੱਗਾ, ਉਹਨੂੰ ਪਤਾ ਹੀ ਨਹੀਂ ਸੀ ਕਿ ਵੀ ਇਹ ਤਾਂ ਡੋਭਲ ਦਾ ਬੰਦਾ ਹੈ। ਉਹ ਐਜ਼ ਯੂਜੂਅਲ 2 ਬੰਦਿਆਂ ਨੂੰ ਲਿਜਾ ਕੇ ਜਿਨ੍ਹਾਂ ਤੋਂ ਕੋਈ ਕਾਰਾ ਕਰਵਾ ਕੇ ਉਹ ਕਸ਼ਮੀਰੀਆਂ ਦੇ ਖਾਤੇ 'ਚ ਪਾਉਣਾ ਸੀ, ਪਾਕਿਸਤਾਨ ਦੇ ਖਾਤੇ 'ਚ ਪਾਉਣਾ ਸੀ, ਉਹਨੇ ਫੜ ਲਿਆ। ਔਰ ਜਦੋਂ ਇੱਕ ਮੋਲ ਐਕਸਪੋਜ਼ ਹੋ ਜਾਏ ਤੇ ਫਿਰ ਉਹਨੂੰ ਜਿਹੜਾ ਉਹ ਡਿਸਕਾਰਡ ਤਾਂ ਕਰਦੇ ਹੀ ਨੇ, ਪਰ ਕਿਉਂਕਿ ਉਹਦੇ ਕੋਲ ਬਹੁਤ ਸਾਰੇ ਭੇਦ ਹੁੰਦੇ ਨੇ, ਉਹ ਇਹ ਵੀ ਨਹੀਂ ਹੁੰਦਾ ਕਿ ਉਹਨੂੰ ਇੱਕਦਮ ਜਿਹੜਾ ਉਹ ਡਿਸਬੈਂਡ ਕਰ ਦੇਣ ਜਾਂ ਉਹਨੂੰ ਬਿਲਕੁਲ ਐਬੈਂਡਨ ਕਰ ਦੇਣ। ਸੋ ਅਸੀਂ ਦੇਖਦੇ ਹਾਂ ਕਿ ਇਸ ਦਵਿੰਦਰ ਸਿੰਘ ਦੇ ਕੇਸ 'ਚ ਨਾ ਤਾਂ ਇਹਦੇ ਖਿਲਾਫ ਸੈਡੀਸ਼ਨ ਫਾਈਲ ਕੀਤੀ ਗਈ, ਦੇਸ਼ ਧਰੋਹ, ਅਦਰਵਾਈਜ਼ ਹਰ ਮਾੜਾ ਮੋਟਾ, ਹੁਣ ਜਿਹੜੇ ਵਿਚਾਰੇ ਕੋਈ ਤਬਲੀਗ ਦੇ ਸਮਾਗਮ 'ਚ ਸ਼ਾਮਲ ਹੋਣ ਆਏ, ਉਹਨਾਂ ਨੂੰ ਪਤਾ ਵੀ ਨਹੀਂ ਵੀ ਉਹਨਾਂ ਨੂੰ ਕੀ ਹੋ ਗਿਆ ਕਿ ਵੀ ਕਰੋਨਾ ਚੰਬੜ ਗਈ ਹੈ, ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਲਾ ਦਿੱਤੇ ਨੇ। ਲੇਕਿਨ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਦਵਿੰਦਰ ਸਿੰਘ ਨਾਂ ਦਾ ਜਿਹੜਾ ਬੰਦਾ, ਜਿਹੜਾ ਅਜੀਤ ਡੋਭਲ ਦਾ ਖਾਸ ਬੰਦਾ, ਇਹ ਇਸ ਦੇ ਖਿਲਾਫ ਈਵਨ ਸੈਡੀਸ਼ਨ ਵੀ ਜਿਹੜੀ ਆ ਫਾਈਲ ਨਹੀਂ ਕੀਤੀ ਗਈ। ਔਰ ਹੁਣ ਅਸੀਂ ਇਹਨਾਂ ਖਬਰਾਂ ਦੇ ਵਿੱਚ ਦੇਖਦੇ ਹਾਂ ਕਿ ਦਿੱਲੀ ਕੋਰਟ ਨੇ ਹੁਣ, ਪਹਿਲਾਂ ਤਾਂ ਇਹ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਇਹ ਕੇਸ ਹੋਇਆ ਸੀ, ਪਰ ਇਹਨੂੰ NSA ਦੇ ਥੱਲੇ ਜਿਹੜਾ ਉਹਨਾਂ ਦੀ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਵਾਲੇ ਦਿੱਲੀ 'ਚ ਲੈ ਗਏ। ਔਰ ਉਹਨਾਂ ਨੇ ਸਪੈਸ਼ਲ ਕੋਰਟ ਦੇ ਵਿੱਚ, ਦਿੱਲੀ ਕੋਰਟ ਜਿੱਥੇ ਜੱਜ ਅਜੀਤ ਕੁਮਾਰ ਜੈਨ ਹੈ, ਉਹਦੇ ਸਾਹਮਣੇ ਲਿਆ ਕੇ ਉਹਨੂੰ ਜਿਹੜਾ ਹੈ ਉਹ 30 ਦਿਨ ਦੇ ਲਈ ਉਹਨਾਂ ਨੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਨਾਲ ਹੀ ਜਿਹੜੇ ਉਹਦੇ 2 ਕੋ ਐਕਿਊਜ਼ ਜਾਵੇਦ ਇਕਬਾਲ ਔਰ ਸੈयद ਨਵੀਦ ਮੁਸ਼ਤਾਕ ਔਰ ਇਮਰਾਨ ਸ਼ਾਫੀ ਮੀਰ, ਇਹ 3 ਇੱਕ ਡਰਾਈਵਰ ਸੀ, 2 ਹੋਰ ਸੀ ਜਿਹੜੇ ਫੜੇ ਗਏ ਸੀ, ਉਹਨਾਂ ਨੂੰ ਵੀ ਜਿਹੜਾ ਉਹ ਭੇਜ ਦਿੱਤਾ। ਔਰ ਉੱਥੇ ਪੁਲਿਸ ਨੇ ਕੋਰਟ 'ਚ ਕਹਿ ਰਹੀ ਹੈ ਕਿ ਜੀ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿਓ, ਕੋਈ ਗੱਲ ਨਹੀਂ ਹੈ, ਅਸੀਂ ਹੁਣ ਜਿਹੜਾ ਤਸ਼ਵੀਸ਼ ਪੂਰੀ ਕਰ ਲਈ ਹੈ ਔਰ ਅਸੀਂ ਜਿਹੜਾ ਬਿਲਕੁਲ ਅਸੀਂ ਮੁਤਮਈਨ ਹੈ, ਅਸੀਂ ਸਾਡੀ ਤਸੱਲੀ ਹੈ ਇਸ ਸਾਰੇ ਚੋਂ। ਔਰ ਇਸ ਦੇ ਲਈ ਸਪੈਸ਼ਲ ਸੈੱਲ ਉਹਨਾਂ ਦਾ ਹੀਰਾਨਗਰ ਜੇਲ੍ਹ ਜੰਮੂ ਕਸ਼ਮੀਰ ਤੋਂ ਲੈ ਕੇ ਆਇਆ। ਔਰ ਇਸ ਸਾਰੇ ਜਿਹੜਾ ਦਿਲਚਸਪ ਪਾਰਟ ਹੈ ਵੀ ਇਹਨਾਂ ਦੀ ਸਿਰਫ ਦਵਿੰਦਰ ਸਿੰਘ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਣ ਤੱਕ ਹੀ ਤਸੱਲੀ ਨਹੀਂ ਹੋਈ, ਉਹਨਾਂ ਨੂੰ ਇਹ ਲੱਗਾ ਵੀ ਇਹਦੇ 'ਚ ਜੇ ਤੁਸੀਂ ਖਾਲਿਸਤਾਨੀ ਤੜਕਾ ਨਾ ਲਾਓ ਤੇ ਇਹਦਾ ਕੋਈ ਸਵਾਦ ਜਿਹਾ ਨਹੀਂ ਬਣਦਾ। ਔਰ ਜਿਹੜੀ FIR ਜਿਹੜੀ ਹੈ ਧਾਰਾ 120B ਜਿਹੜੀ ਕਿ ਕ੍ਰਿਮੀਨਲ ਕੰਸਪੀਰੇਸੀ ਦੇ ਇੰਡੀਅਨ ਪੀਨਲ ਕੋਡ 'ਚ ਹੁੰਦੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ the FIR said the youths of Jammu and Kashmir and Punjab are being trained for carrying out terrorist activities। ਹੁਣੇ ਕਸ਼ਮੀਰ ਦੇ ਜੁਝਾਰੂਆਂ ਨੂੰ ਪੰਜਾਬ ਦੇ ਵਿੱਚ ਜਿਹੜੇ ਨਾਨ ਐਗਜ਼ਿਸਟੈਂਟ ਜੁਝਾਰੂ ਨੇ ਉਹਨਾਂ ਦੇ ਨਾਲ ਜੋੜ ਦਿੱਤਾ। ਫਿਰ ਉਹਦੇ 'ਚ ਇਹ ਹੈ ਕਿ the FIR also mentioned the mafias D company and ਛੋਟਾ ਸ਼ਕੀਲ। ਹੁਣ ਇਹ ਛੋਟਾ ਸ਼ਕੀਲ ਬੜਾ ਸ਼ਕੀਲ ਇਹਨਾਂ ਨੇ ਦਾਊਦ ਇਬਰਾਹਿਮ ਇਹਨਾਂ ਦੇ ਹੀ ਕ੍ਰੀਏਟ ਕੀਤੇ ਹੋਏ ਨੇ। ਉਹਨੂੰ ਕਿਹਾ ਜੀ ਉਹਦਾ ਵੀ ਨਾਂ ਹੈ। ਅਕੋਰਡਿੰਗ ਟੂ FIR the Delhi Police Special Cell had received an input
that the D company, run by fugitive Indian underworld kingpin Dawood Ibrahim, is funding pro-Khalistan terrorist organizations in Punjab. Davinder Singh was taken into custody under the same effort. ਹੁਣ ਕੋਈ ਦਵਿੰਦਰ ਅਜੀਤ ਡੋਬਲ ਦਾ ਕਸ਼ਮੀਰ 'ਚ ਰੱਖਿਆ ਕੁੱਤਾ ਉਹ ਕੰਮ ਕਰਵਾਉਣ ਲਈ ਜੋ KP ਗਿੱਲ ਨੇ ਇਹਨਾਂ ਸੁਮੇਧ ਸੈਣੀ, ਇਜ਼ਹਾਰ ਆਲਮ ਔਰ ਇਹਨਾਂ ਸਾਰੇ ਲੋਕਾਂ ਤੋਂ ਕਰਵਾਏ, ਪਰ ਇਹਨੂੰ ਪੰਜਾਬ ਦੇ ਨਾਲ ਜੋੜ ਕੇ ਛੋਟਾ ਸ਼ਕੀਲ ਵਿੱਚ ਘੜੀਸ ਕੇ ਦਾਊਦ ਇਬਰਾਹਿਮ ਘੜੀਸ ਕੇ ਔਰ ਇਹ ਕਹਿ ਕੇ ਕਿ ਜੀ ਇਹਦੇ ਨਾਲ ਜਿਹੜਾ ਪੰਜਾਬ ਦੇ ਔਰ ਕਸ਼ਮੀਰ ਦੇ ਜੁਝਾਰੂਆਂ ਨੂੰ ਜਿਹੜਾ ਉਹ ਟ੍ਰੇਨਡ ਕੀਤਾ ਜਾ ਰਿਹਾ ਸੀ। ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇੱਕ ਪਾਸੇ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਕਰੋਨਾ ਕੇਸਿਸ ਫੈਲੇ ਹੋਏ ਨੇ, ਔਰ ਗੱਲ ਇਹ ਨਹੀਂ ਹੈ ਜੇ ਅਸੀਂ ਦੇਖੀਏ ਵੀ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੁਣ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਕਿਸ ਲੈਵਲ ਦੇ ਉੱਤੇ ਈਵਨ ਅੱਜ ਦੇ ਮਾਹੌਲ 'ਚ ਵੀ ਡਰੱਗਸ ਜਿਹੜੀਆਂ ਨੇ ਉੱਥੇ ਲਿਆਂਦੀਆਂ ਜਾ ਰਹੀਆਂ। ਔਰ ਇਹਨਾਂ ਦੀ ਖਬਰ ਹੈ ਕਿ ਐਮਿਡ ਲਾਕਡਾਊਨ narco smugglers in Jammu Kashmir using ambulances, doctors prescription for free movement। ਇਹਦਾ ਮਤਲਬ ਇਹ ਹੈ ਕਿ ਇਹ ਖੁਦ ਐਂਬੂਲੈਂਸ ਦੇ ਵਿੱਚ ਉਹ ਡਰੱਗਸ ਉੱਤੇ ਸਪਲਾਈ ਕਰ ਰਹੇ ਨੇ ਔਰ ਇਹਨਾਂ ਨੇ ਕਿਸੇ ਨਾਮ ਨਿਹਾਦ ਨੂੰ ਫੜਿਆ ਕਿ ਜੀ ਇਹ ਐਂਬੂਲੈਂਸ ਦੇ ਵਿੱਚ ਜਿਹੜਾ ਉਹ ਜਾ ਰਹੇ ਸੀ ਔਰ ਉਹਦੇ ਚ ਉਹਨਾਂ ਨੇ ਡਾਕਟਰਸ ਦੀਆਂ ਪ੍ਰੈਸਕ੍ਰਿਪਸ਼ਨ ਸੀ ਕਿ ਜੀ ਸਾਨੂੰ ਜਿਹੜਾ ਲਾਕਡਾਊਨ ਦੇ ਦੌਰਾਨ ਮੂਵ ਉਹ ਕਰ ਸਕਦੇ ਨੇ ਜੇ ਪ੍ਰੈਸਕ੍ਰਿਪਸ਼ਨ ਹੋਏ ਐਂਬੂਲੈਂਸ ਹੋਏ। ਪਰ ਉਹਨੇ ਕਿਹਾ ਜੀ ਅਸਲ 'ਚ ਇਹ ਜਿਹੜੇ ਨੇ ਇਹ ਡਰੱਗ ਵੇਚ ਰਹੇ ਸੀ। ਹੁਣ ਕੌਣ ਇਮੇਜਿਨ ਕਰ ਸਕਦਾ? ਔਰ ਕੰਟਰਾਬੈਂਡ ਹੈਰੋਇਨ, 1 ਰਿਵਾਲਵਰ ਵਾਸ ਰਿਕਵਰਡ ਫਰੋਮ ਦ ਐਂਬੂਲੈਂਸ ਔਰ ਉਹਨੇ ਕਿਹਾ ਜੀ 3 ਬੰਦੇ ਨੇ, ਅਸੀਂ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਪੁੱਛਗਿੱਛ ਕਰ ਰਹੇ। ਸੋ ਜ਼ਾਹਿਰ ਹੈ ਕਿ ਇਸ ਮਾਹੌਲ 'ਚ ਜਦੋਂ ਸਾਰੇ ਖੌਫਜ਼ਦਾ ਨੇ, ਚਾਰ ਚਫੇਰੇ ਇੱਕ ਮੌਤ ਦਾ ਨਾਚ ਹੈ, ਕਸ਼ਮੀਰ 'ਚ 1 ਮਿਲੀਅਨ ਫੌਜ ਇਹਨਾਂ ਦੀ ਬੈਠੀ ਹੋਈ ਹੈ ਤੇ ਕੋਈ ਜਿਹੜਾ ਇੰਡੀਪੈਂਡੈਂਟ ਡਰੱਗ ਸਪਲਾਇਰ ਰਿਵਾਲਵਰ ਤੇ ਕ੍ਰੈਕ ਕੋਕੇਨ ਤੇ ਹੈਰੋਇਨ ਲੈ ਕੇ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਘੁੰਮ ਰਿਹਾ, ਇਹ ਆਪਣੇ ਆਪ ਦੇ ਵਿੱਚ ਲੱਗਦਾ ਹੈ ਕਿ ਵੀ ਇਹ ਇਹਨਾਂ ਨੇ ਈਵਨ ਲੌਂਗ ਟਰਮ ਜਿਵੇਂ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਹਜ਼ਾਰਾਂ ਨੌਜਵਾਨ ਮਾਰਨ ਤੋਂ ਬਾਅਦ ਫਿਰ ਇਹਨਾਂ ਨੇ ਪੰਜਾਬ ਦੇ ਵਿੱਚ ਸਿਸਟਮੈਟਿਕਲੀ ਡਰੱਗਸ ਲਿਆਂਦੀਆਂ ਔਰ ਡਰੱਗਸ ਦੇ ਨਾਲ ਹੁਣ ਅੱਜ ਹੀ ਜਦੋਂ ਪੰਜਾਬ ਦੇ ਕੰਟੈਕਟ 'ਚ ਇੱਕ ਪੱਤਰਕਾਰ ਗੱਲ ਕਰ ਰਿਹਾ ਸੀ, ਉਹਨੇ ਕਿਹਾ ਜੀ ਬਾਕੀ ਤਾਂ ਚਲੋ ਲੋਕ ਘਰਾਂ 'ਚ ਨੇ ਜਾਂ ਡਰ ਹੈ, ਪਰ ਇੱਕ ਫਾਇਦਾ ਹੋਇਆ ਵੀ ਅਮਰਿੰਦਰ ਨੇ ਤਾਂ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ ਕਿ ਮੈਂ 1 ਹਫ਼ਤੇ 'ਚ ਡਰੱਗਸ ਖਤਮ ਕਰ ਦਿਆਂਗਾ। ਪਰ ਇਹ ਕਹਿੰਦੇ ਰੱਬ ਨੂੰ ਵਿੱਚ ਘੜੀਸਣ ਵਾਲੇ ਬੰਦੇ ਤਾਂ ਝੂਠੇ ਫਰਾਡੀਏ, ਇਹਨਾਂ ਨੇ ਤਾਂ ਕੀ ਕਰਨਾ ਸੀ ਕਿਉਂਕਿ ਆਪ ਇਹ ਡਰੱਗ ਦੇ ਵਿੱਚ ਇਨਵੋਲਵ ਨੇ। ਉਹਨਾਂ ਨੇ ਕਿਹਾ ਜਿਹੜੀ ਇਹ ਸ਼ੈਤਾਨ ਦੀ ਧੀ ਆਈ ਹੈ ਕਰੋਨਾ, ਇਹਨੇ ਘੱਟੋ ਘੱਟ ਪੰਜਾਬ 'ਚੋਂ ਡਰੱਗਸ ਬੰਦ ਕਰਤੀ ਹੈ, ਡਰੱਗਸ ਖਤਮ ਕਰ ਦਿੱਤੀ ਹੈ। ਹੁਣ ਕੋਈ ਚਿੱਟਾ ਕਾਲਾ ਲੱਭਣ ਵਾਲੇ ਨਜ਼ਰ ਨਹੀਂ ਆਉਂਦੇ ਹੈ। ਸੋ ਜੇ ਪੰਜਾਬ ਦੇ ਵਿੱਚ ਜਿੱਥੇ ਇਸ ਕਿਸਮ ਦਾ ਡਰੱਗ ਐਡਿਕਸ਼ਨ ਲੈਵਲ ਰਿਹਾ, ਇਹ ਚੇਨ ਟੁੱਟੀ ਹੈ ਤੇ ਕਸ਼ਮੀਰ 'ਚ ਤਾਂ ਉਹ ਡਬਲੀ ਉਹਨਾਂ ਨੇ ਫੋਰਸ ਰੱਖੀ ਹੋਈ ਹੈ। ਪਰ ਮੈਨੂੰ ਇਹ ਲੱਗਦਾ ਹੈ ਵੀ ਕਸ਼ਮੀਰ ਦੇ ਵਿੱਚ ਸਿਸਟਮੈਟਿਕਲੀ ਉਹੀ ਡਰੱਗ ਵਾਰਫੇਅਰ ਉੱਥੇ ਵੀ ਕਰ ਰਹੇ ਨੇ ਜਿਵੇਂ ਪੰਜਾਬ 'ਚ ਦੇ ਇੱਕ ਵੱਡਾ ਹਿੱਸਾ ਜਵਾਨੀ ਦਾ ਇਹਨਾਂ ਨੇ ਡਰੱਗਸ ਰਾਹੀਂ ਨਿਕੰਮਾ ਕਰ ਦਿੱਤਾ ਹੈ। ਇਹੀ ਗੱਲ ਜਿਹੜੀ ਹੈ ਕਸ਼ਮੀਰ 'ਚ ਕੀਤੀ ਜਾ ਰਹੀ ਹੈ। ਸੋ ਕੇਸ ਦਵਿੰਦਰ ਸਿੰਘ ਦਾ ਹੋਏ, ਇਹ ਡਰੱਗਸ ਦੇ ਹਵਾਲੇ ਨਾਲ ਹੋਏ ਜਾਂ ਜਿਵੇਂ ਉੱਥੇ ਇਸ ਵੇਲੇ ਸਪਰੈਡ ਚੱਲ ਰਿਹਾ ਹੈ ਔਰ ਉਹਨੂੰ ਕਦੇ ਈਰਾਨ ਨਾਲ ਜੋੜਿਆ ਜਾ ਰਿਹਾ ਜੀ, ਈਰਾਨ 'ਚੋਂ ਆਏ, ਦੂਸਰੇ ਆਏ। ਹਾਲਾਂਕਿ ਕੱਲ ਜਦੋਂ ਅਸੀਂ ਇਹ ਆਪਣੇ ਇੱਕ ਸੈਗਮੈਂਟ ਦੇ ਵਿੱਚ ਇਹ ਕਿਹਾ ਸੀ ਕਿ ਭਾਈ ਇਹ ਜਿਹੜਾ ਨਫ਼ਰਤ ਫੈਲਾਉਣ ਲਈ ਪਾਕਿਸਤਾਨ ਜਿਹਨੂੰ ਸ਼ੀਆ ਵਾਇਰਸ ਕਹਿ ਰਿਹਾ ਕਿਹਾ ਜਾ ਰਿਹਾ, ਸਾਡੇ ਇੱਕ ਵੀਰ ਨੇ ਲਿਖਿਆ ਵੀ ਨਹੀਂ ਜੀ ਤੁਸੀਂ ਵੀ ਰਵੀਸ਼ ਕੁਮਾਰ ਦੀ ਗੱਲ ਸੁਣ ਲਈ ਲੱਗਦੀ ਹੈ, ਇਵੇਂ ਨਹੀਂ ਹੈ। ਹੋ ਸਕਦਾ ਹੈ ਮੈਂ ਗਲਤ ਹੋਵਾਂ, ਲੇਕਿਨ ਮੈਂ ਖੁਦ ਜਿਹੜੇ ਉਹਨਾਂ ਦੇ 2-3 ਪ੍ਰੋਮਿਨੈਂਟ ਟਾਕ ਸ਼ੋਜ਼ ਦੇ ਵਿੱਚ ਇਹ ਗੱਲ ਸੁਣੀ ਕਿ ਜੀ ਜਿਹੜੇ ਉਹਨਾਂ ਦੇ ਜ਼ਾਹਿਰੀਨ ਜਿਹੜੇ ਪਿਲਗ੍ਰਿਮਸ ਜਿਹੜੇ ਈਰਾਨ ਤੋਂ ਅਟੈਂਡ ਕਰਕੇ ਆਏ, ਬੇਸ਼ੱਕ ਉਹਨਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਹੋਇਆ ਸੀ, ਪਰ ਉਹਨਾਂ ਨੇ ਈਵਨ ਇਮਰਾਨ ਖਾਨ ਦੇ ਬੜੇ ਕਰੀਬੀ ਜਿਹੜੇ ਉਹਨਾਂ ਦੇ ਨੇ ਬਾਹਰਲੀ ਮਿਨਿਸਟਰੀ ਨੂੰ ਵੀ ਹੈਂਡਲ ਕਰਦੇ, ਜ਼ੁਲਫੀ ਨਾਂ ਦੇ ਸੱਜਣ, ਜ਼ੁਲਫੀ ਬੁਖਾਰੀ ਸ਼ਾਇਦ ਨਾਂ ਹੈ ਉਹਨਾਂ ਦਾ, ਉਹਨਾਂ ਨੂੰ ਕੋਟ ਕਰਕੇ ਕਿਹਾ ਜੀ ਉਹ ਉਹਨਾਂ ਨੂੰ ਕਢਾ ਕੇ ਲੈ ਗਏ। ਔਰ ਉਹਨਾਂ ਨੇ ਇਹਦੇ ਥੱਲੇ ਇਹ ਵੀ ਡਿਸਕਸ਼ਨ ਸੀ ਕਿ ਜੀ ਕਿਉਂਕਿ ਉਹ ਵੀ ਇੱਕ ਸ਼ੀਆ ਮੁਸਲਮਾਨ ਨੇ, ਇਸ ਲਈ ਉਹਨਾਂ ਨੇ ਉਹਨਾਂ ਸ਼ੀਆ ਨੂੰ ਕੱਢਿਆ। ਸੋ ਮੈਂ ਇਸ ਲੈਵਲ ਤੇ ਜ਼ਰੂਰ ਦੇਖਿਆ ਹੋਇਆ ਜਾਂ ਸੁਣਿਆ ਸੀ, ਲੇਕਿਨ ਵੈਦਰ ਇਸ ਤੇ ਬੇਸਡ ਕੋਈ ਇਸ ਕਿਸਮ ਦਾ ਜਿਵੇਂ
ਚਾਈਨੀਜ਼ ਵਾਇਰਸ ਜਾਂ ਦੂਜਾ ਕਿਹਾ ਜਾ ਰਿਹਾ ਹੈ ਜਾਂ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਇਹਦੀ ਕੋਈ ਬਹੁਤੀ ਤਸਦੀਕ ਨਹੀਂ ਸੀ ਕੀਤੀ। ਪਰ ਕੁੱਲ ਮਿਲਾ ਕੇ ਹਿੰਦੂ ਤਵੀ ਆਪਣੇ ਇਸ ਨਫ਼ਰਤ ਦੇ ਏਜੰਡੇ ਨੂੰ, ਉਹ ਕਸ਼ਮੀਰ ਹੋਏ, ਉਹ ਪੰਜਾਬ ਹੋਏ, ਇਹਦੇ ਬਾਵਜੂਦ ਕਿ ਜਿਹੜਾ ਟੋਟਲ ਕੋਆਪਰੇਟ ਕਰ ਰਹੇ ਨੇ ਕਸ਼ਮੀਰ ਦੇ ਲੋਕ, ਜੰਮੂ ਦੇ ਲੋਕ, ਹਕੂਮਤ ਦੀਆਂ ਐਂਟਾਈ ਕਰੋਨਾ ਜਿਹੜੇ ਮੂਵਸ ਨੇ, ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਜਿਹੜਾ ਉਹ ਭੰਡਿਆ ਜਾ ਰਿਹਾ ਹੈ ਗਲਤ ਤਰੀਕੇ ਦੇ ਨਾਲ। ਜੀ ਬਿਲਕੁਲ ਡਾਕਟਰ ਸਾਹਿਬ, ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ। ਜਿਵੇਂ ਇੱਕ ਪਾਸੇ ਪਹਿਲੇ ਸੈਗਮੈਂਟ 'ਚ ਤੁਸੀਂ ਡਿਸਕਸ ਕੀਤਾ ਵੀ ਮੌਂਟਰੀਅਲ ਕੈਨੇਡਾ ਦੇ ਵਿੱਚੋਂ ਜਿਹੜੇ ਖਾਲਿਸਤਾਨੀ ਸਿੱਖ ਹੈਗੇ ਆ, ਉਹਨਾਂ ਦੇ ਇਸ ਲੰਗਰ ਦੇ ਜਾਂ ਇਹਨਾਂ ਹਾਲਾਤਾਂ ਦੇ ਵਿੱਚ ਚੱਲਦਿਆਂ ਮਦਦ ਦੇ ਐਫਰਟ ਨੂੰ ਈਵਨ ਜਿਹੜੇ ਇੰਡੀਅਨ ਕਮਿਸ਼ਨ ਹੈਗੇ ਆ ਉਹ ਵੀ ਐਪਰੀਸ਼ੀਏਟ ਕਰ ਰਹੇ ਆ। ਪਰ ਦੂਜੇ ਪਾਸੇ ਜਿਹੜਾ ਇਹ ਨਫ਼ਰਤ ਦਾ ਏਜੰਡਾ ਹੈ, ਪ੍ਰੋਪੇਗੈਂਡਾ ਹੈ, ਇਹ ਉਸੇ ਤਰ੍ਹਾਂ ਜਿਹੜਾ ਭਾਰਤ, ਪੰਜਾਬ ਤੇ ਕਸ਼ਮੀਰ ਖਾਸ ਤੌਰ ਤੇ ਉੱਥੇ ਪ੍ਰਮੋਟ ਕੀਤਾ ਜਾ ਰਿਹਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਇਹ ਅਨਫੋਲਡ ਹੁੰਦਾ ਹੈ ਜਾਂ ਕਿਸ ਡਾਇਰੈਕਸ਼ਨ ਦੇ ਵੱਲ ਜਾਂਦਾ ਹੈ, ਇਹ ਸਮਾਂ ਦੱਸੇਗਾ। ਤੇ ਅਸੀਂ ਵੀ ਆਪਣੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਉਸ ਹਿਸਾਬ ਨਾਲ ਪਾਉਂਦੇ ਰਹਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਵਿਊਅਰਸ ਅਸੀਂ ਇੱਥੇ ਰੁਕਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।